India is playing games with world rice supplies, says US industry. There is plenty of rice available for Americans. In sharply criticizing India, the world's largest exporter, for cutting off 3/4 of its overseas shipments. ਜਿਹੜਾ ਇੰਡੀਆ ਦਾ ਫੈਸਲਾ ਇਹਦੇ ਨਾਲ ਅਫਰੀਕਾ ਔਰ ਏਸ਼ੀਆ ਉਹਨਾਂ ਨੂੰ ਫਰਕ ਹੋਏਗਾ। ਭਾਵੇਂ ਅਸੀਂ ਸਮਾਲ ਪ੍ਰੋਡਿਊਸਰ ਹੈ ਪਰ ਅਸੀਂ 6.4 ਮਿਲੀਅਨ ਟਨ ਜਿਹੜਾ 1% ਹੈ ਵਰਲਡ ਕ੍ਰੌਪ ਦਾ ਉਹ ਗਰੋ ਕਰਦੇ ਹਾਂ ਔਰ ਸਾਡੇ ਕੋਲ ਜਿਹੜਾ ਐਨਫ ਸਪਲਾਈ ਹੈਗੀ ਹੈ। ਕਿਵੇਂ ਜਿਹੜੀਆਂ ਫੋਰਨ ਇਨਵੈਸਟਮੈਂਟ ਕੰਪਨੀਆਂ ਜਿਹੜੀਆਂ ਗਈਆਂ ਵੀ ਭਾਰਤ ਦੇਖ ਕੇ ਕਿ ਜੀ ਉਹ ਬੜਾ ਡੈਮੋਕ੍ਰੇਸੀ ਔਰ ਵੱਡੀ ਮਾਰਕੀਟ ਔਰ ਫਲਾਣਾ ਉਹ ਕਿਵੇਂ ਆਪਣਾ ਉੱਥੋਂ ਕਾਰੋਬਾਰ ਸਮੇਟ ਰਹੀਆਂ ਨੇ ਔਰ ਹਕੀਕਤ ਕਿਵੇਂ ਸਾਹਮਣੇ ਆ ਰਹੀ ਹੈ ਵੀ ਕਿਵੇਂ ਇਹ ਡਿਊਪ ਕੀਤਾ ਇਹਨਾਂ ਨੇ ਉਹਨਾਂ ਕੰਪਨੀਆਂ ਨੂੰ ਔਰ ਪਹਿਲਾਂ ਉਹਨਾਂ ਦੀ ਇਨਵੈਸਟਮੈਂਟ ਕਰਵਾ ਕੇ ਜਦੋਂ ਪ੍ਰੋਫਿਟ ਜਨਰੇਟ ਕਰਦੀਆਂ ਫਿਰ ਉਹ ਉਹਨਾਂ ਦੇ ਉੱਤੇ ਹੋਰ ਵੀ ਟੈਕਸ ਜਿਹੜੇ ਨੇ ਲਾ ਦਿੰਦੇ ਨੇ ਔਰ ਉਹ ਹਾਲਾਤ ਪੈਦਾ ਕਰ ਦਿੰਦੇ ਨੇ ਕਿ ਵੀ ਉਹ ਉੱਥੋਂ ਛੱਡ ਜਾਣ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਚੌਲ ਇੰਡਸਟਰੀ ਦੇ ਮੁਖੀ ਨੇ ਕਿਹਾ ਹੈ ਕਿ ਭਾਰਤ ਵੱਲੋਂ ਚੌਲਾਂ ਦੇ ਐਕਸਪੋਰਟ ਵਿੱਚ ਕਟੌਤੀ ਕਰਨਾ ਇੱਕ ਖਤਰਨਾਕ ਖੇਡ ਹੈ। ਇਸ ਤਰ੍ਹਾਂ ਕਰਕੇ ਭਾਰਤ ਦੁਨੀਆ ਦੀ ਫੂਡ ਸਿਕਿਉਰਿਟੀ ਨੂੰ ਖਤਰੇ ਵਿੱਚ ਪਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਵੀ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਜਿਹੜੇ ਫੇਸਬੁੱਕ ਤੇ ਜਾਂ YouTube ਦੇ ਉੱਪਰ ਉਹ ਵੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਮੇਰਾ ਖਿਆਲ ਹੈ ਅਸੀਂ ਦੋ ਟੌਪਿਕ ਹੋਰ ਡਿਸਕਸ ਕਰਨੇ ਨੇ। ਅਸੀਂ ਇਹ ਸਾਡਾ ਫਾਈਨਲ ਪਾਰਟ ਹੈ ਪਰ ਕਿਉਂਕਿ ਤੁਸੀਂ ਇਹਨੂੰ ਟੱਚ ਬੇਸ ਕੀਤਾ ਮੈਂ ਇਸ ਨੂੰ ਪਹਿਲਾਂ ਲੈ ਲੈਣਾ ਜੀ। ਪਿਛਲੇ ਦਿਨਾਂ 'ਚ ਅਸੀਂ ਇਸ ਟੌਪਿਕ ਨੂੰ ਡਿਸਕਸ ਵੀ ਕੀਤਾ ਸੀ ਕਿ ਕਿਵੇਂ ਭਾਰਤ ਨੇ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਰਾਈਸ ਐਕਸਪੋਰਟਰ ਹੈ ਦੁਨੀਆ ਦਾ, ਉਸ ਨੇ ਕਿਹਾ ਕਿ ਜੀ ਅਸੀਂ ਜਿਹੜੇ ਟੋਟਾ ਚੌਲ ਨੇ ਉਹਦੀ ਐਕਸਪੋਰਟ 'ਚ 25% ਦੀ ਕਟੌਤੀ ਕਰ ਰਹੇ ਹਾਂ। ਅੱਛਾ। ਨਤੀਜੇ ਦੇ ਤੌਰ ਦੇ ਉੱਤੇ ਇਹ ਹੋਇਆ ਕਿ ਇੱਥੇ ਵੀ ਜਿਹੜੇ ਨੇ ਉਹ 3 ਗੁਣਾ ਜ਼ਿਆਦਾ ਕੀਮਤਾਂ ਵੱਧ ਗਈਆਂ। ਇੱਕ ਪੈਨਿਕ ਖਾਸ ਤੌਰ 'ਤੇ ਤੇਲਗੂ ਜਾਂ ਦੱਖਣ ਦੇ ਲੋਕ ਜਿਹੜੇ ਚੌਲ ਜ਼ਿਆਦਾ ਖਾਂਦੇ ਨੇ ਔਰ ਇਹ ਇੰਨੀ ਇੱਕ ਖਬਰ ਬਣੀ ਕਿ ਈਵਨ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ IMF ਨੇ ਵੀ ਕਿਹਾ ਕਿ ਵੀ ਇਹਦੇ ਨਾਲ ਤਾਂ ਬਹੁਤ ਫੂਡ ਇਨਸਿਕਿਉਰਿਟੀ ਹੋਈ ਹੈ। ਔਰ ਦੂਸਰਾ ਉਹ ਆਪਣੀ ਗੇਮ ਖੇਡਦੇ ਨੇ ਇੰਡੀਆ ਵਾਲੇ। ਹਾਲਾਂ ਦੂਸਰੇ ਜਿੰਨੇ ਬ੍ਰਾਂਡ ਨੇ ਬਾਸਪਤੀ ਜਾਂ ਜੈਸਮੀਨ ਔਰ ਦੂਸਰੇ ਉਹ ਸਾਰੀਆਂ ਅਵੇਲੇਬਲ ਨੇ ਔਰ ਜਿਹੜਾ ਕੋਈ ਐਸੀ ਗੱਲ ਨਹੀਂ। ਪਰ ਕਿਉਂਕਿ ਇਹ ਜਿਹੜੇ ਹੋਲਡਰ ਨੇ ਜਿਹੜੇ ਉਸ ਦੀ ਜਮਾਖੋਰੀ ਲਫ਼ਜ਼ ਦੇ ਲਈ ਇਸਤੇਮਾਲ ਹੁੰਦਾ ਸੀ ਇੱਕ ਜ਼ਮਾਨੇ 'ਚ ਹੋਲਡਿੰਗ, ਉਹਨਾਂ ਦੇ ਕੋਲ ਇੱਕ ਤਰੀਕਾ ਹੁੰਦਾ ਵੀ ਤੁਸੀਂ ਇੰਨੀ ਜਿਹੜਾ ਡਿਮਾਂਡ ਔਰ ਸਪਲਾਈ ਵਾਲਾ ਰੌਲਾ ਪੈਦਾ ਖੜਾ ਕਰ ਦਿਓ ਕਿ ਸਪਲਾਈ ਘਟ ਗਈ ਹੈ, ਇੱਕਦਮ ਪੈਨਿਕ ਕ੍ਰੀਏਟ ਹੋਰ ਪੈਸੇ ਬਣਾਓ। ਉੱਥੇ ਵਾਲਾ ਬਾਣੀਆਂ ਵੀ ਇੱਥੋਂ ਵਾਲੇ ਵੀ ਪਟੇਲਾਂ ਨੇ ਬਾਣੀਆਂ ਨੇ ਖੂਬ ਲੁੱਟਿਆ ਸਾਰਿਆਂ ਨੂੰ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਸਾਰੇ ਚੋਂ ਅੱਜ ਫੂਡ ਦਾ ਮਸਲਾ ਕਿਸੇ ਇੱਕ ਮੁਲਕ ਦਾ ਨਹੀਂ ਰਿਹਾ। ਜਦੋਂ ਦੁਨੀਆ ਦੇ ਵਿੱਚ ਫੂਡ ਸਿਕਿਉਰਿਟੀ ਦੀ ਗੱਲ ਹੁੰਦੀ ਹੈ ਔਰ ਇਸ ਦੇ ਉੱਤੇ ਜਦੋਂ ਇੰਡੀਆ ਨੇ ਕੀਤਾ, ਯੂਨਾਈਟਿਡ ਨੇਸ਼ਨਸ ਦੇ ਵੀ ਜਿਹੜਾ ਫੂਡ ਸਿਕਿਉਰਿਟੀ ਪ੍ਰੋਗਰਾਮ ਹੈ ਉਹਨਾਂ ਨੇ ਇੰਡੀਆ ਨੂੰ ਵਾਰਨ ਕੀਤਾ ਕਿ ਵੀ ਇਹ ਤੁਹਾਡਾ ਕੰਮ ਠੀਕ ਨਹੀਂ ਹੈ, ਤੁਸੀਂ ਇਹ ਸਾਰੇ ਨੂੰ ਨੈਗੇਟਿਵ ਕਰ ਰਹੇ ਹੋ। ਲੇਕਿਨ ਇਸ ਸਾਰੇ ਦੇ ਨਾਲ ਜਿਹੜਾ ਮੁੱਖ ਤੌਰ ਦੇ ਉੱਤੇ ਇਸ ਦੇ ਉੱਤੇ ਗੱਲ ਹੋਈ ਹੈ ਔਰ ਮੈਂ ਇਸ ਸਟੇਟਮੈਂਟ ਨੂੰ ਦੇਖ ਕੇ ਮੈਨੂੰ ਤਸੱਲੀ ਵੀ ਹੋਈ ਕਿ ਅੱਜ ਜਿਹੜੀ ਅਮਰੀਕਾ ਦੀ US ਰਾਈਸ ਇੰਡਸਟਰੀ ਹੈ ਉਹਨਾਂ ਨੇ ਕਾਫੀ ਭਾਰਤ ਨੂੰ ਭੰਨਿਆ ਔਰ ਇਹ ਮੇਨ ਖਬਰ ਜਿਹੜੀ ਹੈ ਚੱਕ ਐਬਰਟ ਜਰਨਲਿਸਟ ਦੀ ਹੈ ਔਰ ਉਹਦਾ ਹੈਡਲਾਈਨ ਹੀ ਇਹ ਹੈ, ਇੰਡੀਆ ਇਜ਼ ਪਲੇਇੰਗ ਗੇਮਸ ਵਿਦ ਵਰਲਡ ਰਾਈਸ ਸਪਲਾਈਜ਼, says US industry. There is plenty of rice available for Americans, said the US rice industry on Monday in sharply criticizing India, the world's largest exporter, for cutting off 3/4 of its overseas shipments. ਉਹਨਾਂ ਨੇ ਬਿਲਕੁਲ ਕਲੀਅਰਲੀ ਕਿਹਾ ਵੀ ਇੰਡੀਆ ਜਿਹੜਾ ਹੈ this is another example of India playing game with global food security, says Bobby Hanks, ਇਹ ਲੁਇਜ਼ਾਨਾ ਰਾਈਸ ਮਿਲਰ ਐਂਡ USA ਰਾਈਸ ਫੈਡਰੇਸ਼ਨ ਅਫੀਸ਼ੀਅਲ। ਅਮਰੀਕਾ 'ਚ ਉਹਨਾਂ ਨੇ ਕਿਹਾ ਕੋਈ ਕਮੀ ਨਹੀਂ ਹੈ ਚਾਵਲਾਂ ਦੀ, ਅਸੀਂ ਜਿਹੜਾ ਇੰਨੀ ਪ੍ਰੋਡਿਊਸ ਕਰਦੇ ਹਾਂ ਔਰ ਆਲਰੇਡੀ ਜਿਹੜਾ ਇਹ ਠੀਕ ਹੈ ਵੀ ਇੰਡੀਆ ਲਾਰਜੈਸਟ ਐਕਸਪੋਰਟਰ ਹੈਗਾ ਔਰ ਜਿਹੜਾ ਇੰਡੀਆ ਦਾ ਫੈਸਲਾ ਇਹਦੇ ਨਾਲ ਅਫਰੀਕਾ ਔਰ ਏਸ਼ੀਆ ਉਹਨਾਂ ਨੂੰ ਫਰਕ ਹੋਏਗਾ। ਭਾਵੇਂ ਅਸੀਂ ਸਮਾਲ ਪ੍ਰੋਡਿਊਸਰ ਹੈ ਪਰ ਅਸੀਂ 6.4 ਮਿਲੀਅਨ ਟਨ ਜਿਹੜਾ 1% ਹੈ ਵਰਲਡ ਕ੍ਰੌਪ ਦਾ ਉਹ ਗਰੋ ਕਰਦੇ ਹਾਂ ਔਰ ਸਾਡੇ ਕੋਲ ਜਿਹੜਾ ਐਨਫ ਸਪਲਾਈ ਹੈਗੀ ਹੈ 2.5 ਮਿਲੀਅਨ
ਟਨ ਜਿਹੜਾ ਇੰਟਰਨੈਸ਼ਨਲ ਸੇਲਸ ਫੋਰਕਾਸਟ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਆ ਦੀ ਇਹ ਸਾਰੀ ਗੇਮ ਹੈ ਇਹ ਦੁਨੀਆ ਦੇ ਵਿੱਚ ਪੈਨਿਕ ਪੈਦਾ ਕਰ ਰਹੀ ਹੈ। ਇਫ ਵੀ ਨੀਡ ਮੋਰ ਰਾਈਸ ਫॉर US ਕੰਜ਼ਿਊਮਰਸ ਵੀ ਹੈਵ ਪਲੈਂਟੀ ਟੂ ਮੀਟ ਡਿਮਾਂਡ। ਉਹਨਾਂ ਨੇ ਕਿਹਾ ਜੀ ਅਮਰੀਕਾ ਦੇ ਰਾਈਸ ਕੰਜ਼ਿਊਮਰਸ ਨੂੰ ਘਬਰਾਉਣ ਦੀ ਲੋੜ ਨਹੀਂ, ਸਾਡੇ ਕੋਲ ਪਲੈਂਟੀ ਉਹਦੀ ਸਪਲਾਈ ਹੈ। ਉਹਨਾਂ ਨੇ ਕਿਹਾ ਵੀ ਹਰ ਕਿਸਮ ਦੇ ਕੰਜ਼ਿਊਮਰਸ ਕੈਨ ਬਾਏ ਲੌਂਗ ਮੀਡੀਅਮ ਔਰ ਸ਼ਾਰਟ ਗ੍ਰੇਨ ਬਾਸਮਤੀ ਜੈਸਮਿਨ ਵਟ ਐਵਰ ਦੇ ਵਾਂਟ ਐਂਡ ਇਟ ਇਜ਼ ਫਰੋਮ ਰਾਈਟ ਹੀਅਰ ਇਨ ਦਾ ਯੂਨਾਈਟਿਡ ਸਟੇਟਸ, ਕਿ ਤੁਹਾਨੂੰ ਕਿਤੇ ਹੋਰ ਦੇਖਣ ਦੀ ਲੋੜ ਨਹੀਂ ਹੈ। ਔਰ ਅੱਗੇ ਪੂਰੀ ਡੀਟੇਲ ਹੈ ਕਿ ਵੀ ਭਾਰਤ ਨੇ ਕਿਵੇਂ ਕਿਵੇਂ ਦੁਨੀਆ ਦੇ ਵਿੱਚ ਇਸ ਕਿਸਮ ਦੀ ਫੂਡ ਇਨਸਿਕਿਉਰਿਟੀ ਪਿਛਲੇ ਪੀਰੀਅਡ 'ਚ ਪੈਦਾ ਕੀਤੀ। ਸੋ ਹੁਣ ਜਿਹੜਾ ਇੱਕ ਗੁੱਡੀ ਇਮੇਜ ਭਾਰਤ ਦਾ ਬਣਿਆ ਹੋਇਆ ਸੀ, ਬਣਾਇਆ ਗਿਆ ਸੀ, ਔਰ ਕਾਫੀ ਜਿਹੜਾ ਔਰ ਅੱਜ ਹੀ ਇੱਕ ਵੀਡੀਓ ਸਰਕੂਲੇਟ ਹੋ ਰਹੀ ਹੈ ਕਿ ਵੀ ਕਿਵੇਂ ਜਿਹੜੀਆਂ ਫੋਰਨ ਇਨਵੈਸਟਮੈਂਟ ਕੰਪਨੀਆਂ ਜਿਹੜੀਆਂ ਗਈਆਂ ਵੀ ਭਾਰਤ 'ਚ ਦੇਖ ਕੇ ਕਿ ਜੀ ਉਹ ਬੜਾ ਡੈਮੋਕ੍ਰੇਸੀ ਔਰ ਵੱਡੀ ਮਾਰਕੀਟ ਔਰ ਫਲਾਣਾ, ਉਹ ਕਿਵੇਂ ਆਪਣਾ ਉੱਥੋਂ ਕਾਰੋਬਾਰ ਸਮੇਟ ਰਹੀਆਂ ਨੇ ਔਰ ਹਕੀਕਤ ਕਿਵੇਂ ਸਾਹਮਣੇ ਆ ਰਹੀ ਹੈ ਵੀ ਕਿਵੇਂ ਇਹ ਡਿਊਪ ਕੀਤਾ ਇਹਨਾਂ ਨੇ ਉਹਨਾਂ ਕੰਪਨੀਆਂ ਨੂੰ। ਔਰ ਪਹਿਲਾਂ ਉਹਨਾਂ ਦੀ ਇਨਵੈਸਟਮੈਂਟ ਕਰਵਾ ਕੇ ਜਦੋਂ ਪ੍ਰੋਫਿਟ ਜਨਰੇਟ ਕਰਦੀਆਂ ਫਿਰ ਉਹ ਉਹਨਾਂ ਦੇ ਉੱਤੇ ਹੋਰ ਵੀ ਟੈਕਸ ਜਿਹੜੇ ਨੇ ਲਾ ਦਿੰਦੇ ਨੇ ਔਰ ਉਹ ਹਾਲਾਤ ਪੈਦਾ ਕਰ ਦਿੰਦੇ ਨੇ ਕਿ ਵੀ ਉਹ ਉੱਥੋਂ ਛੱਡ ਜਾਣ। ਉਹਨਾਂ ਨੇ ਕਿਹਾ ਕਿ ਵੀ ਉਹ ਸਿਰਫ ਆਪਣਾ ਇੰਡੀਆ ਬ੍ਰਾਂਡ ਕ੍ਰੀਏਟ ਕਰਨ ਦੇ ਲਈ ਇਸ ਕਿਸਮ ਦਾ ਕਰਦੇ ਨੇ। ਸੋ ਹੁਣ ਜੇ ਇਸ ਲੈਵਲ ਤੇ ਔਰ ਅੱਜ ਹੀ ਜਿਹੜੇ ਸੱਜਣ ਕਹਿ ਰਹੇ ਸੀ ਕਿ ਜੀ ਇੰਨਾ ਭਾਰਤ ਦਾ ਜਲੂਸ ਨਿਕਲ ਰਿਹਾ ਦੁਨੀਆ ਭਰ ਦੇ ਵਿੱਚ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ। ਮੈਂ ਕਿਹਾ ਵੀ ਇਹ ਢੀਠ ਬੇਸ਼ਰਮ ਤਾਂ ਹੈ ਹੀ ਨੇ, ਪਰ ਅਨਫੋਰਚੂਨੇਟਲੀ ਇਹਨਾਂ ਨੂੰ ਚੰਬਲਾਇਆ ਵੀ ਅਮਰੀਕਾ ਨਹੀਂ ਹੈ, ਕਿਉਂਕਿ ਅਮਰੀਕਾ ਨੇ ਜਦੋਂ ਉਹਨੂੰ ਰੈੱਡ ਕਾਰਪੇਟ ਵੀ ਔਰ ਪਹਿਲਾਂ ਵੀ ਓਬਾਮਾ ਪੀਰੀਅਡ ਤੋਂ ਕਿ ਜਿਵੇਂ ਚਾਈਨਾ ਦੇ ਅਗੇਂਸਟ ਉਹਨੂੰ ਜਿਹੜਾ ਉਹ ਰੱਖਣਾ, ਤੇ ਉਸ ਸਾਰੇ ਦਾ ਨਤੀਜਾ ਸੀ ਕਿ ਅਮਰੀਕਾ ਵਰਗਾ ਮੁਲਕ ਜਿੱਥੇ ਜੇ ਗੱਲ ਸਾਹਮਣੇ ਆ ਜਾਏ ਤੇ ਇਹ ਲੋਕ ਖਲੋਂਦੇ ਨੇ ਸੱਚ ਦੇ ਨਾਲ। ਇਹ ਨਹੀਂ ਹੈ ਹਕੂਮਤਾਂ ਐਡਮਿਨਿਸਟ੍ਰੇਸ਼ਨ ਦੀਆਂ ਆਪਣੀਆਂ ਨੀਤੀਆਂ ਹੋ ਸਕਦੀਆਂ ਨੇ, ਆਮ ਜਨਤਾ ਜਿਹੜੀ ਹੈ ਉਹ ਹਮੇਸ਼ਾ ਨਾਲ ਖਲੋਂਦੀ ਹੈ। ਔਰ ਇਸ ਵੇਲੇ ਜਿਹੜਾ ਇਹਨਾਂ ਦਾ ਐਕਸਪੋਜ਼ ਹੋਣਾ ਸ਼ੁਰੂ ਹੋ ਗਿਆ, ਜਿਵੇਂ ਅਮਰੀਕਾ 'ਚ ਪ੍ਰਮੁੱਖ ਉਹਨਾਂ ਦੇ ਨਿਊਜ਼ਪੇਪਰਸ, ਉਹਨਾਂ ਦੇ ਮੈਗਜ਼ੀਨ, ਔਰ ਜੋ ਕੁਝ ਮਨੀਪੁਰ 'ਚ ਹੋਇਆ ਉਹਦੇ ਥੱਲੇ ਜਿਹੜੇ ਕ੍ਰਿਸਚਨ ਆਰਗੇਨਾਈਜੇਸ਼ਨਸ ਨੇ ਉਹ ਵੀ ਐਕਟਿਵ ਹੋਈਆਂ। ਤੇ ਜੋ ਕੁਝ ਹੁਣ ਇਹ ਚੌਲਾਂ ਦੇ ਹਵਾਲੇ ਨਾਲ ਇਹਨਾਂ ਨੇ ਅਮਰੀਕਾ ਦੇ ਵਿੱਚ ਕਾਲ ਪਾ ਦਿੱਤਾ ਸਾਰਾ, ਇੱਕ ਪੈਨਿਕ ਕ੍ਰੀਏਟ ਕੀਤਾ। ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਬੜੇ ਸ਼ਰੂਡ ਬਾਣੀਏ ਨੇ ਜਿਹੜੇ ਉਹ ਇੱਕ ਪੈਨਿਕ ਕ੍ਰੀਏਟ ਕਰ ਰਹੇ ਨੇ। ਸੋ ਇਹ ਸਟੇਟਮੈਂਟ ਦੱਸਦੀ ਹੈ ਕਿ ਵੀ ਹੁਣ ਈਵਨ ਅਮਰੀਕਾ ਦੇ ਬਿਜ਼ਨਸ ਅਦਾਰਿਆਂ ਦੇ ਵਿੱਚ ਵੀ ਇਹ ਬੇਨਕਾਬ ਹੋ ਰਿਹਾ। ਜੀ ਰਾਜ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।